ਕੈਨੇਡਾ ਸਰਕਾਰ ਨੇ ਬੀਤੇ ਦਿਨੀ 90,000 ਪ੍ਰਵਾਸੀਆਂ ਨੂੰ ਪੱਕੇ ਰਿਹਾਇਸ਼ੀ ਬਣਾਉਣ ਦਾ ਫੈਸਲਾ ਲਿਆ ਹੈ। ਇਸ ਤਰ੍ਹਾਂ ਪੱਕੇ ਕੀਤੇ ਜਾਣ ਵਾਲੇ ਪ੍ਰਵਾਸੀਆਂ ਲਈ 3 ਵਰਗਾਂ ਦੀ ਚੋਣ ਕੀਤੀ ਗਈ ਹੈ, ਜਿਸ ਅਨੁਸਾਰ 40,000 ਵਿਦਿਆਰਥੀ ਜਿਨ੍ਹਾਂ ਨੇ 2017 ਤੋਂ ਬਾਅਦ ਕੈਨੇਡਾ ਵਿੱਚੋਂ ਗ੍ਰੈਜੂਏਸ਼ਨ ਕੀਤੀ ਹੋਵੇ, ਘੱਟੋ ਘੱਟ 1 ਸਾਲ ਦੇ ਤਜਰਬੇ ਵਾਲੇ 20,000 ਸਿਹਤ ਸੇਵਾਵਾਂ ਨਾਲ ਜੁੜੇ ਕਾਮਿਆਂ ਅਤੇ ਜ਼ਰੂਰੀ ਕਿੱਤਿਆਂ ਨੂੰ ਨਿਭਾ ਰਹੇ 30,000 ਕਾਮਿਆਂ ਨੂੰ ਪੱਕਿਆਂ ਕੀਤਾ ਜਾਣਾ ਹੈ। ਕੈਨੇਡਾ ਵਿੱਚ ਬੈਠੇ ਅੰਤਰਰਾਸ਼ਟਰੀ ਕਾਮਿਆਂ ਅਤੇ ਵਿਦਿਆਰਥੀਆਂ ਵਿੱਚ ਇਸ ਫੈਸਲੇ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ IELTS ਦਾ ਟੈਸਟ ਬੁੱਕ ਕਰਨ ਵਾਲੀਆਂ ਵੈਬਸਾਈਟਾਂ ਇਸ ਖਬਰ ਤੋਂ ਬਾਅਦ ਜਾਮ ਹੋ ਗਈਆਂ ਸਨ, ਕਿਉਂਕਿ ਇਸ ਯੋਜਨਾ ਦਾ ਲਾਭ ਉਠਾਉਣ ਲਈ ਘੱਟੋ ਘੱਟ 5 ਬੈਂਡ ਨਾਲ IELTS ਦਾ ਸਰਟੀਫਿਕੇਟ ਵੀ ਜ਼ਰੂਰੀ ਹੈ, ਜਿਸ ਦਾ ਫਾਇਦਾ ਉਠਾਉਂਦੇ ਹੋਏ ਕਈ ਠੱਗ ਬਿਰਤੀ ਦੇ ਲੋਕਾਂ ਵੱਲੋਂ 1500 ਤੋਂ $2,000 ਤੱਕ ਲੈ ਕੇ IELTS ਦੇ ਟੈਸਟ ਬੁੱਕ ਕਰਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਦੂਜੇ ਪਾਸੇ ਇਸ ਯੋਜਨਾ ਦਾ ਸਵਾਗਤ ਇਸ ਨਜ਼ਰੀਏ ਨਾਲ ਵੀ ਕੀਤਾ ਜਾ ਰਿਹਾ ਹੈ ਕਿ ਅਜਿਹੇ ਫੈਸਲਿਆਂ ਨਾਲ ਅੰਤਰਰਾਸ਼ਟਰੀ ਕਾਮਿਆਂ, ਖਾਸ ਕਰਕੇ ਵਿਦਿਆਰਥੀਆਂ ਨਾਲ LMI ਦੇ ਨਾਮ ਤੇ ਹੁੰਦੀਆਂ ਠੱਗੀਆਂ ਨੂੰ ਠੱਲ ਪਵੇਗੀ। ਜ਼ਿਕਰਯੋਗ ਹੈ ਕਿ ਅਜਿਹੀਆਂ ਯੋਜਨਾਵਾਂ ਦਾ ਫਾਇਦਾ ਪੰਜਾਬੀ ਭਾਈਚਾਰੇ, ਖਾਸ ਕਰ ਸਿੱਖ ਆਬਾਦੀ ਨੂੰ ਸਭ ਤੋਂ ਵੱਧ ਹੋ ਰਿਹਾ ਹੈ, ਜੋ ਕਿ 20ਵੀਂ ਸਦੀ ਤੋਂ ਵੱਖ-ਵੱਖ ਰਾਜਨੀਤਿਕ ਅਤੇ ਆਰਥਿਕ ਕਾਰਨਾਂ ਕਰਕੇ ਕੈਨੇਡਾ ਜਿਹੇ ਨਸਲੀ ਵਿਭਿੰਨਤਾ ਨੂੰ ਸਵੀਕਾਰਨ ਅਤੇ ਉਤਸ਼ਾਹਿਤ ਕਰਨ ਵਾਲੇ ਦੇਸ਼ਾਂ ਵੱਲ ਪ੍ਰਵਾਸ ਕਰਦੇ ਰਹੇ ਹਨ, ਜਿੱਥੇ ਕਿ ਆਪਣੀ ਮਿਹਨਤ ਅਤੇ ਸਿਧਾਂਤਕ ਰਹਿਣੀ ਬਹਿਣੀ ਸਦਕਾ ਉਹ ਉੱਥੋਂ ਦੇ ਸਮਾਜ ਵਿੱਚ ਸਤਿਕਾਰਯੋਗ ਥਾਂ ਬਣਾਈ ਬੈਠੇ ਹਨ।